ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਆਪਣਾ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ, ਰਾਹ ਪਾਉਂਦਾ ਹੈ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਤੇ ਉਸ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਤੁਸੀਂ ਗੁੱਲੋ ਨੂੰ ਨਹੀਂ ਜਾਣਦੇ, ਮੈਨੂੰ ਗੁੱਲੋ ਨਾਲ ਬੜਾ ਪਿਆਰ ਸੀ। ਇਹ ਪਟੋਲੇ ਵਰਗੀ ਪਟੋਲਾ ਹੀ ਸੀ, ਬੜੀ ਪਿਆਰੀ ਨਟਖਟ ਸ਼ਰੀਰ ਚੰਚਲ ਗੁੱਲੋ। ਮੈਨੂੰ ਬੜੀ ਚੰਗੀ ਲੱਗਦੀ ਸੀ, ਮੈਨੂੰ ਬੜਾ ਪਿਆਰ ਆਉਂਦਾ ਸੀ ਉਸ ਤੇ, ਬੜੀ ਪਿਆਰੀ ਲੱਗਦੀ ਸੀ। ਉਹ ਮੇਰੇ ਕੋਲੋਂ ਹਰ ਈਦ ਸ਼ਬਰਾਤ ਤੇ ਜਗ੍ਹਾ ਟੈਕਸ ਵਸੂਲਦੀ ਸੀ। ਮੈਂ ਜਦੋਂ ਵੀ ਆਪਣੇ ਅਫਸਾਨਾ ਨਿਗਾਰ ਬੇਲੀ ਖਾਲਿਦ ਮਜੀਦ ਦੇ ਘਰ ਜਾਣਾ, ਉਹਨੇ ਐਂ ਕਰਕੇ ਬੂਆ ਖੋਲਣਾ, ਝਾਤੀ ਮਾਰ ਕੇ ਮੈਨੂੰ ਵੇਖਣਾ ਤੇ ਆਵਾਜ਼ਾਂ ਮਾਰਦੇ ਅੰਦਰ ਨੱਠ ਜਾਣਾ, ਮਾਮੂ ਆ ਗਏ, ਮਾਮੂ ਆ ਗਏ, ਮਾਮੂ ਆ ਗਏ। ਹੋਣੀ ਹੈ ਕੋਈ 4-5 ਵਰਿਆਂ ਦੀ। ਹਰ ਈਦ ਤੇ ਉਹਦੀ ਈਦੀ ਫਿਕਸ ਸੀ, ਇੱਕ ਚਵਾਨੀ। ਇਹ ਉਸ ਜ਼ਮਾਨੇ ਦੀ ਗੱਲ ਹੈ ਜਦੋਂ ਆਨੇ ਦੀ ਕੌਲੀ ਭਰ ਕੇ ਆਨਾ ਰੋਟੀ ਦਾਲ ਮੁਫਤ ਵਾਲਾ ਦੌਰ ਸੀ ਜਿਹੜਾ। ਉਹਨੇ ਜਦੋਂ ਚਵਾਨੀ ਈਦੀ ਵਿੱਚ ਲੈਣੀ ਤੇ ਨੁੱਕਰ ਵਾਲੀ ਬੈਠਕ ਦੇ ਵਿੱਚ ਖੁੱਲੀ ਹੱਟੀ ਤਵਾਈ ਝੋਲੀ ਭਰ ਕੇ ਵਿੱਚ ਪਤਾ ਨਹੀਂ ਗੱਚਕ ਮਰੂੰਡਾ ਚਿਪਸ ਕਰੀਪਸ ਤੇ ਉਰਾਂ ਪਰਾਂ ਪਤਾ ਨਹੀਂ ਸਵਾ ਕੇ ਭਰ ਕੇ ਐਡੀ ਝੋਲੀ ਭਰ ਕੇ ਤੇ ਲਿਆ ਨਹੀਂ। ਇਹ ਵੇਲਾ ਲੰਘ ਗਿਆ। ਇਹ ਮੇਰੇ ਯੂਰਪ ਜਾਣ ਤੋਂ ਪਹਿਲੇ ਦੀ ਗੱਲ ਹੈ, ਜਦੋਂ ਡਾਲਰ 15-16 ਹਜ਼ਾਰ ਦੇ ਵਿੱਚ $1000 ਮਿਲ ਜਾਂਦੇ ਸਨ। ਲੰਦਨ ਜਾਣਾ ਹੋਵੇ ਤੇ ਆਉਣ ਜਾਣ ਦਾ ਰਿਟਰਨ ਟਿਕਟ ਉਹ ਵੀ 20-30 ਹਜ਼ਾਰ ਦੇ ਵਿੱਚ ਲੱਭ ਜਾਂਦਾ ਸੀ। ਜੇ ਪੀਕ ਆਵਰਸ ਜਾਂ ਟੂਰਿਸਟ ਦਾ ਜਿਹੜਾ ਜ਼ਮਾਨਾ ਟੂਰਿਜ਼ਮ ਦਾ ਹੁੰਦਾ ਹੈ, ਜੇ ਉਹ ਮੌਸਮਾਂ ਦੇ ਵਿੱਚ ਟਿਕਟ ਲਾਓ ਤੇ ਟਿਕਟ ਹੋਰ ਵੀ ਸਸਤੀ ਲੱਭ ਜਾਂਦੀ ਸੀ। 20-22 ਹਜ਼ਾਰ ਦੇ ਵਿੱਚ ਬੰਦਾ ਆਉਣ ਜਾਣ ਦਾ ਰਿਟਰਨ ਟਿਕਟ ਲੈ ਲੈਂਦਾ ਸੀ। ਇਹ ਉਸ ਜ਼ਮਾਨੇ ਦੀ ਗੱਲ ਹੈ ਕਿ ਅੱਜ ਦੇ ਜਵਾਕਾਂ ਤੋਂ ਪਤਾ ਹੀ ਨਹੀਂ ਕੰਬਖਤਾਂ ਨੂੰ ਕਿ ਇੱਕ ਚਵਾਨੀ ਦੀ ਕਿੰਨੀ ਵੈਲਿਊ ਸੀ, ਇੱਕ ਆਨੇ ਦੀ ਕਿੰਨੀ ਵੈਲਿਊ ਸੀ। ਹੁਣ ਤੇ ਕਰੰਸੀ ਵੀ ਇਨਸਾਨਾਂ ਤਰ੍ਹਾਂ ਐਡੀ ਵੈਲਿਊ ਹੋ ਗਈ। ਮੈਂ ਜਦੋਂ ਯੂਰਪ ਤੋਂ ਬੜੇ ਚਿਰਾਂ ਤੋਂ ਬਾਅਦ ਵਾਪਸ ਆਇਆ ਤੇ ਰਹੀਮ ਯਾਰ ਖਾਂ ਗਿਆ ਆਪਣੇ ਵੀ ਅਫਸਾਨਾ ਨਗਾਰ ਬੇਲੀ ਖਾਲਿਦ ਮਜੀਦ ਨੂੰ ਮਿਲਣ। ਮੈਂ ਕਿਹਾ ਗੁੱਲੋ ਮਰਜਾਨੀ ਕਿੱਥੇ ਯਾਰ, ਮੈਨੂੰ ਉਹਦੇ ਮੱਥੇ ਲਾਓ। ਹੁਣ ਮੇਰੇ ਜ਼ਿਹਨ 'ਚ ਉਹੀ ਗੁੱਲੋ, ਉਹੀ 4-5 ਸਾਲਾਂ ਦੀ ਨਿੱਕੀ ਜਿਹੀ ਟੇਂਗਰੀ ਜਿਹੜਾ ਕਦੀ ਇਹੀ ਨੱਠੀ ਜਾ ਰਹੀ ਖੇਡਦੀ ਹੋਈ, ਕਾਕੇ ਦੇ ਨੰਨੇ ਦੇ ਨਾਲ ਦੇ ਕਦੀ ਇਹੀ ਖੇਡਦੀ ਹੋਈ ਨੱਸੀ ਜਾ ਰਹੀ, ਘੋੜੀਆਂ ਤੇ ਬੈਠੇ ਨੇ ਸਾਰੇ ਇਹੀ ਕਰਕੇ ਨਿਆਣੇ ਜਿਹੜੇ। ਉਹਨੇ ਕਿਹਾ ਵਿਹੜੇ ਵੱਲ ਦੇਖ। ਮੈਂ ਵਿਹੜੇ ਵੱਲ ਵੇਖਿਆ, 5-7 ਨਿਆਣੇ ਕੁਰਬਲ ਕੁਰਬਲ ਕਰਦੇ ਖੇਡ ਰਹੇ ਸਨ, ਰੌਲਾ ਪਾ ਰਹੇ ਸਹੀ ਲੱਗਦਾ ਸੀ ਜਿਵੇਂ ਜ਼ਿਆ ਮਹਿਯੂਦੀਨ ਦਾ ਕੋਈ ਸ਼ੋਅ ਕਰ ਰਹੇ ਨੇ ਜਿਹੜਾ। ਬੜੀ ਖੱਪ ਆ ਗਏ ਉੱਥੇ ਵਿਹੜੇ 'ਚ ਖੇਡ ਰਹੇ ਸਨ। ਮੈਨੂੰ ਕਹਿੰਦੇ ਸਾਰੇ ਜਿਹੜੇ ਨਿਆਣੇ ਨੇ ਇਹ ਗੁੱਲੋ ਦੇ ਨਮੂਨੇ ਨੇ, ਇਹ ਅਗਲੀ ਜਨਰੇਸ਼ਨ ਹੈ ਗੁੱਲੋ ਦੀ। ਮੈਂ ਕਿਹਾ ਯਾਰ ਬੜੀ ਤਰੱਕੀ ਕੀਤੀ। ਕਹਿੰਦਾ ਬਸ ਕੀ ਕਰੀਏ ਯਾਰ, ਸਾਡੇ ਐਵੇਂ ਤਰੱਕੀਆਂ ਹੁੰਦੀਆਂ ਨੇ। ਸ਼ਮੀ ਗੁੱਲੋ ਆ ਗਈ। ਮੈਂ ਉਸ ਤੋਂ ਪੁੱਛਿਆ ਕਿ ਕੁੜੇ ਕਿੱਥੇ ਗਈ ਸੀ? ਕਹਿੰਦੀ ਮੈਂ ਆਪਣੇ ਕਲੀਨਿਕ ਗਈ ਸਾਂ। ਮੈਂ ਕਿਹਾ ਕਲੀਨਿਕ? ਕਿਹੜਾ ਕਲੀਨਿਕ? ਅਗੇ ਕੋਈ MSc ਅਪਲਾਈਡ ਸਾਈਕੋਲੋਜੀ ਤੇ ਕੋਰਾ ਪਰਾਂ ਦੀ ਇੰਨੀਆਂ ਥੱਬਾ ਲੱਗਿਆ, ਇਕੱਠਿਆਂ ਕੀਤੀਆਂ ਨੇ ਡਿਗਰੀਆਂ ਦਾ। ਮੈਂ ਕਿਹਾ ਚਲੋ ਇੱਕ ਸੈਕਟਰੀ ਜਿਹੜਾ ਕਲੀਨਿਕ ਬਣਾ ਕੇ ਬਹਿ ਜਾਓ ਤਾਂ ਕਿ ਲੋਕਾਂ ਜਿਹੜੇ ਜ਼ਿਹਨੀ ਮਰੀਜ਼ ਨੇ ਉਹਨਾਂ ਦਾ ਇਲਾਜ ਕਰ ਸਕਣ। ਮੈਨੂੰ ਬੜੀ ਹੈਰਤ ਸੀ। ਉਹ ਮੈਂ ਕਿਹਾ ਐਡਾ ਜਿਹਾ ਰਹੀਮ ਯਾਰ ਹੈ, ਤੂੰ ਐਡਾ ਵੱਡਾ ਕਲੀਨਿਕ ਪਾ ਲਿਆ, ਇੱਥੇ ਤੈਨੂੰ ਜ਼ਿਹਨੀ ਮਰੀਜ਼ ਲੱਭ ਜਾਣਗੇ। ਗੋਲਿਆਂ ਨੇ ਚਿੱਟਾ ਕੋਟ ਉਤਾਰ ਕੇ ਐਂ ਸੁੱਟਿਆ, ਉਸ ਚੋਂ ਜੇਬ ਚੋਂ ਆਪਣੀ ਨਫੀਸ ਦੀ ਸੁਨਹਿਰੀ ਫਰੇਮ ਵਾਲੀ ਐਨਕ ਪਹਿਲੋਂ ਕੱਢ ਚੁੱਕੀ ਸੀ। ਮੈਨੂੰ ਕਹਿੰਦੇ ਗੱਲ ਹੈ ਬਾਬੂ ਮੇਰੇ ਹਸਾਈਮ ਬੜੇ ਉੱਚੇ ਨੇ। ਉਹ ਮੈਂ ਕਿਹਾ ਪੁੱਤਰ ਇੱਥੇ ਹਰ ਬੰਦੇ ਦੇ, ਹਰ ਨਿਆਣੇ ਦੇ ਅਜ਼ਾਇਮ ਜਦੋਂ ਤੱਕ ਇੱਕ ਕੋਠੇ ਜਿੱਡੇ ਉੱਚੇ ਨਾ ਹੋਣ, ਬੰਦਾ 5ਵੇਂ ਕੋਠੇ ਤੱਕ ਨਹੀਂ ਉੱਪੜ ਸਕਦਾ। ਕਹਿੰਦੀ ਮੇਰੇ ਅਜ਼ਾਇਮ ਐਡੇ ਉੱਚੇ ਨੇ ਕਿ ਮੈਂ ਸਿਰਫ ਰਹੀਮ ਯਾਰ ਖਾਨ ਨੂੰ ਜਾਂ 2-4-5-7 ਮਰੀਜ਼ਾਂ ਨੂੰ ਫੋਕਸ ਨਹੀਂ ਕੀਤਾ, ਮੈਂ ਫੋਕਸ ਕੀਤਾ ਪੂਰੇ ਨਕਸ਼ੇ। ਮੈਂ ਕਿਹਾ ਪੂਰੀ ਦੁਨੀਆ ਨੂੰ, ਅਗਨੀ ਫਿਲਹਾਲ ਆਪਣੇ ਦੇਸ਼ ਨੂੰ।
मैं क्या फोकस करके टारगेट की कीता है? कहंदी मैं इस नतीजे ते पहुंची हाँ कि इस वेले ਇੱਥੇ 22 ਕਰੋੜ ਤੋਂ ਵੱਧ ਨਫਸਿਆਤੀ ਮਰੀਜ਼ ਨੇ। ਸਾਨੂੰ ਬੜਾ ਸ਼ੌਕਿੰਗ ਐਕਸਪੀਰੀਅੰਸ, ਜਿਵੇਂ ਕਰੰਟ ਲੱਗਿਆ ਹੋਵੇ। ਉਹ ਮੈਂ ਕਿਹਾ ਕੋਈ ਇੱਕ ਵੀ ਨਹੀਂ ਬਚਿਆ। ਕਹਿੰਦੀ ਬਚੇ ਨੇ ਮਾਮੂ, ਇੱਕ ਮੈਂ ਬਚੀ, ਇੱਕ ਤੁਸੀਂ ਬਚੇ, ਬਾਕੀ ਸਭ ਸਾਈਕੋ ਨੇ। ਮੈਂ ਕਿਹਾ ਪੁੱਤਰ ਫਿਰ ਤੂੰ ਹੀ ਬਚੀ ਹੈ। ਮਨੂੰ ਤਾਂ ਐਵੇਂ ਡਰਾਮਿਆਂ ਦਾ ਮਾਰਜਨ ਪਾਰੂ ਨਾਰ ਲਾ ਕੇ ਜਿਹੜਾ ਖੁਸ਼ ਕੀਤਾ, ਤੇ ਇਹਦੀ ਵਜ੍ਹਾ ਕੀ? ਉਹ ਕਹਿੰਦੇ ਕਿ ਇਹਦੀ ਵਜ੍ਹਾ ਹੈ ਸਾਡਾ ਨਿਜ਼ਾਮੇ ਜ਼ਰ, ਸਾਡੇ ਵਸੀਲੇ, ਉਤਲੇ ਲੋਕਾਂ ਦੀ ਖੋਹ ਲੁੱਟ, ਜਿਸ ਪਾਰੂ ਪਹਿਲੇ ਜ਼ਹਿਨੀ ਮਰੀਜ਼ ਸਾਹਮਣੇ ਆਉਂਦੇ ਨੇ, ਫਿਰ ਜ਼ਹਿਨੀ ਮਰਜ਼ ਦੇ ਨਾਲ ਜਿਸਮਾਨੀ ਮਰਜ਼ ਵੱਧਦੇ ਨੇ। ਇਸ ਵਜ੍ਹਾ ਕਰਕੇ ਇੱਥੇ ਜ਼ਹਿਨੀ ਮਰੀਜ਼ ਬੇਤਾਸ਼ਾ ਹੋ ਗਏ। ਮੈਂ ਕਿ ਮੈਨੂੰ ਇਹ ਦੱਸ ਕਿ ਇੰਨੇ ਜਿਹੜੇ ਜ਼ਹਿਨੀ ਮਰੀਜ਼ ਹੋ ਗਏ ਨੇ, ਇਹਨਾਂ ਦੇ ਕੋਲ ਇਲਾਜ ਸ਼ਿਲਾਜ ਤੇ ਹੈ ਤੇਰੇ ਕੋਲ ਜਿਹੜਾ? ਕਹਿੰਦੀ ਕੋਈ ਇਲਾਜ ਹੈ। ਮੈਂ ਕਿਹਾ ਦੱਸ। ਕਹਿੰਦੀ ਉਹ ਇਲਾਜ ਇਹ ਹੈ ਕਿ ਇੱਥੇ ਚਿਹਰੇ ਬਦਲਦੇ ਨੇ, ਨਿਜ਼ਾਮ ਨਹੀਂ ਬਦਲਦਾ, ਤੇ ਚਿਹਰੇ ਸਟੇਟਸ ਸਕੋ ਰੱਖਦੇ ਨੇ। ਸਾਡੀ ਭੁੱਖ ਉਵੇਂ ਰਹਿੰਦੀ ਹੈ, ਅਸੀਂ ਦਵਾਈਆਂ ਤੋਂ ਬਗੈਰ ਉਵੇਂ ਫੌਤ ਹੁੰਦੇ ਹਾਂ। ਇਨਸ਼ਾ ਤਾਲਾ ਨੌਕਰੀ ਨਹੀਂ ਲੱਭਦੀ, ਬਿਜਲੀ ਦਾ ਬਿੱਲ ਦੇਣ ਦੀ ਔਕਾਤ ਨਹੀਂ ਹੁੰਦੀ, ਗੈਸ ਦਾ ਬਿੱਲ ਵੀ ਅਫੋਰਡੇਬਲ ਨਹੀਂ। ਅਸੀਂ ਰਹਿ ਗਏ ਕਰੋਨੇ ਅਵਸਥਾ ਦੇ ਵਿੱਚ। ਲਿਹਾਜ਼ਾ ਜਦੋਂ ਮਹਿਰੂਮੀਆਂ ਮਿਲਣਗੀਆਂ, ਇਨਸਾਫ ਨਹੀਂ ਹੋਏਗਾ, ਮੁਸਾਵਾਤ ਨਹੀਂ ਹੋਏਗਾ, ਇਨਸਾਨੀ ਹਕੂਕ ਨਹੀਂ ਮਿਲਣਗੇ, ਉੱਥੇ ਜ਼ਹਿਨੀ ਮਰੀਜ਼ ਹੀ ਪੈਦਾ ਹੋਣਗੇ। ਤੇ ਇਹਦਾ ਇੱਕੋ ਹੀ ਇਲਾਜ ਹੈ, ਸਿਸਟਮ ਬਦਲੋ, ਚਿਹਰੇ ਨਹੀਂ ਨਿਜ਼ਾਮ ਬਦਲੋ। ਮੈਂ ਕਿਹਾ ਪੁੱਤਰ ਫਿਰ ਤੇ ਸਾਰਾ ਕੁਛ ਨਾ ਬਦਲਣ ਵਾਲੀ ਗੱਲ ਹੋਈ, ਕੋਈ ਹੋਰ ਇਲਾਜ ਕੋਈ ਨਹੀਂ? ਕਹਿੰਦੀ ਹੈ। ਮੈਂ ਕਿਹਾ ਉਹ ਕੀ? ਕਹਿੰਦੀ ਕਿ ਉਹਦਾ ਫਿਰ ਇੱਕੋ ਹੀ ਇਲਾਜ ਹੈ ਕਿ ਸੋਚੋ ਨਾ, ਗੌਰ ਨਾ ਫਰਮਾਓ। ਇਹਦਾ ਫਾਇਦਾ ਇਹ ਹੋਏਗਾ ਕਿ ਜਿਵੇਂ ਗੱਡੇ ਚੱਲ ਰਹੇ ਨੇ, ਗੱਡੀਆਂ ਚੱਲ ਰਹੀਆਂ ਨੇ, ਰੋਡ ਰੋਲਰ ਚੱਲ ਰਹੇ ਨੇ, ਬੰਦਿਆਂ ਨੂੰ ਫੇਕ ਕੇ ਅੱਗੇ ਵਧੀ ਜਾ ਰਹੇ ਨੇ, ਜਦੋਂ ਸੋਚੋਗੇ ਨਹੀਂ, ਗੌਰ ਨਹੀਂ ਫਰਮਾਓਗੇ, ਸਟੇਟਸ ਕੋ ਤੇ ਰਹੋਗੇ, ਲਿਹਾਜ਼ਾ ਕੁਝ ਵੀ ਫੀਲ ਨਹੀਂ ਹੋਏਗਾ, ਨਾ ਜ਼ਹਿਨੀ ਮਰਜ਼ ਹੋਏਗਾ, ਨਾ ਜਿਸਮਾਨੀ ਮਰਜ਼ ਹੋਏਗਾ। ਜਦੋਂ ਸੋਚ ਹੀ ਕੋਈ ਨਹੀਂ, ਜਦੋਂ ਗੌਰ ਹੀ ਕੋਈ ਨਹੀਂ, ਤੇ ਸਕੂਨ ਹੀ ਸਕੂਨ ਹੈ। ਤੇ ਜਦੋਂ ਸੋਚੋਗੇ, ਦੁਖੀ ਹੋਵੋਗੇ, ਹਕੀਕਤਾਂ ਨਜ਼ਰ ਆਉਣਗੀਆਂ, ਉਹ ਸਾਰੀਆਂ ਸ਼ਾਵਾਂ ਜਿਹੜੀਆਂ ਕਿ ਹੋਣੀਆਂ ਚਾਹੀਦੀਆਂ ਆ ਉਹ ਤੁਹਾਨੂੰ ਨਹੀਂ ਮਿਲਣਗੀਆਂ। ਨਾ ਤੁਹਾਡੇ ਬਾਲਾਂ ਲਈ ਤਾਲੀਮ ਹੋਏਗੀ, ਨਾ ਤੁਹਾਡੇ ਲਈ ਇਲਾਜ ਲਈ ਪੈਸੇ ਹੋਣਗੇ, ਨਾ ਤੁਹਾਡੇ ਕੋਲ ਇਨਸਾਨੀ ਹਕੂਕ ਹੋਣਗੇ, ਨਾ ਤੁਹਾਨੂੰ ਕੋਈ ਇਨਸਾਫ ਮਿਲੇਗਾ, ਨਾ ਮੁਸਾਵਾਤ ਮਿਲੇਗੀ, ਨਾ ਕੋਈ ਸਮਾਜੀ ਸਟੇਟਸ ਜਾਂ ਸਮਾਜੀ ਜਿਹੜੀ ਅਦਮੇ ਮੁਸਾਵਾਤ ਹੈ ਉਹਦੇ ਚੁੰਗਲ 'ਚ ਫਸੇ ਰਹੋਗੇ। ਉੱਥੇ ਜ਼ਹਿਨੀ ਮਰਜ਼ੀ ਪੈਦਾ ਹੋਣੇ ਨੇ। ਉਸ ਤੋਂ ਬਚਣਾ ਤੇ ਚਿਹਰਿਆਂ ਦੀ ਥਾਂ ਨਿਜ਼ਾਮ ਬਦਲੋ। ਜੇ ਉਹ ਨਹੀਂ ਕਰ ਸਕਦੇ ਤੇ ਗੌਰ ਕਰਨਾ ਛੱਡ ਦਿਓ, ਸੋਚਣਾ ਛੱਡ ਦਿਓ। ਮੈਂ ਕਿਹਾ ਬੇਟਾ ਇਸ ਹਿਸਾਬ ਦੇ ਨਾਲ 22 ਕਰੋੜ ਤੋਂ ਵੱਧ ਐਬਨਾਰਮਲ ਲੋਕਾਂ ਦੇ ਵਿੱਚ, ਸਾਈਕੋ ਲੋਕਾਂ ਦੇ ਵਿੱਚ ਬੜੇ ਖੁਸ਼ ਨਸੀਬ ਨੇ ਉਹ ਲੋਕ ਜਿਹੜੇ ਕਿ ਨਾਰਮਲ ਨੇ। ਔਰ ਮੈਨੂੰ ਲੱਗਦਾ ਫਿਲਹਾਲ ਤੂੰ ਹੀ ਹੈ, ਮੈਂ ਵੀ ਨਹੀਂ। ਤੇ ਇਸ ਕਹਿਤੁਲ ਰਜਾਲ ਦੇ ਦੌਰ ਦੇ ਵਿੱਚ ਚਾਨਣ ਕਿਦੋਂ ਹੋਏਗਾ? ਜਦੋਂ ਤੁਹਾਨੂੰ ਪਤਾ ਲੱਗ ਜਾਏ, ਮੈਨੂੰ ਵੀ ਸੁਤਿਆ ਮੈਂ ਉਠਾ ਦੇਈ, ਤਾਂ ਕਿ ਮੈਂ ਵੀ ਵੇਖ ਸਕਾਂ ਕਿ ਇੱਥੇ ਰੌਸ਼ਨੀ ਕਿਵੇਂ ਆ ਗਈ ਹੈ, ਮਰਜ਼ ਕਿਵੇਂ ਭੱਜ ਗਏ ਨੇ, ਇਨਸਾਨ ਕਿਵੇਂ ਇਨਸਾਨ ਬਣ ਗਏ ਨੇ। ਫਿਲਹਾਲ ਤੇ ਨਹੀਂ ਲੱਗਦਾ ਕਿ ਕੁਛ ਹੋਰ ਹੋਵੇ। ਤੇ ਮੈਂ ਉਹਨੂੰ ਆਖਿਆ, ਮੈਂ ਕਿਹਾ ਕੁੜੇ ਇਹ ਦੱਸ, ਜੇ ਬੰਦਾ ਚਿਹਰੇ ਬਦਲਣ ਦੀ ਥਾਂ ਨਿਜ਼ਾਮ ਬਦਲੇ, ਜਾਂ ਚਿਹਰੇ ਉਹੀ ਰਹਿਣ ਦੇਵੇ, ਜਾਂ ਸੋਚੇ ਨਾ, ਗੌਰ ਨਾ ਕਰੇ, ਚਿਹਰੇ ਬਦਲਦਾ ਰਹੇ, ਤੇ ਫਿਰ ਕੀ ਬਣੇਗਾ? ਉਹ ਕਹਿੰਦੀ ਬਣਨਾ ਕੀ ਹੈ? ਫਿਰ ਉਹੀ ਚੱਕੀ ਚੱਲੇਗੀ, ਸਾਰੇ ਆਟੇ ਨਾਲ ਘੁੰਨ ਪਿਸਦਾ ਰਹੇਗਾ। ਮੈਂ ਕਿਹਾ ਇਹਦਾ ਕੋਈ ਇਲਾਜ ਬੰਦ ਤਾਂ ਕੋਈ ਨਹੀਂ ਲੱਗਦਾ ਫਿਲਹਾਲ। ਉਹ ਕਹਿੰਦੀ ਮੇਰਾ ਵੀ ਇਹੋ ਖਿਆਲ ਹੈ। ਆਪਣਾ ਖਿਆਲ ਕਰਿਆ ਜੇ, ਕਿਤੇ
ਤੁਸੀਂ ਵੀ ਉਹਨਾਂ 22 ਕਰੋੜ ਤੋਂ ਵੱਧ ਲੋਕਾਂ ਦੇ ਵਿੱਚ ਸ਼ਾਮਲ ਤੇ ਨਹੀਂ, ਜਿਹੜੇ ਸੋਚਦੇ ਨੇ, ਜਿਹੜੇ ਗੌਰ ਕਰਦੇ ਨੇ, ਜਿਹੜੇ ਚਿਹਰੇ ਬਦਲਣ ਦੀ ਥਾਂ ਨਿਜ਼ਾਮ ਬਦਲਣ ਦਾ ਸੋਚਦੇ ਨੇ। ਅੱਗੋਂ ਤੁਹਾਡੀ ਮਰਜ਼ੀ ਹੈ, ਸਵਾਲ ਤੁਸੀਂ ਆਪਣੇ ਆਪ ਨਾਲ ਕਰੋ, ਜਵਾਬ ਤੁਹਾਡੇ ਅੰਦਰੋਂ ਨਿਕਲੇਗਾ, ਭਾਵੇਂ ਅੱਜ ਨਿਕਲੇ ਕੱਲ ਨਿਕਲੇ। ਜੇ ਨਾ ਨਿਕਲੇ ਤਾਂ ਸਮਝੋ ਸੁੱਖ ਹੀ ਸੁੱਖ ਹੈ, ਜੇ ਨਿਕਲ ਆਇਆ ਤੇ ਸ਼ਊਰ ਹੈ, ਤੇ ਸ਼ਊਰ ਦੁੱਖ ਹੈ, ਤੇ ਦੁੱਖ ਦਾ ਸ਼ਊਰ ਵੀ ਦੁੱਖ ਹੈ। ਇਸ ਦੁੱਖ ਵਿੱਚ ਡੁੱਬ ਜਾਓਗੇ। ਤਰਨ ਦੇ ਰਸਤੇ ਹੋਰ ਨੇ, ਤਾਰੀ ਲਾਉਣ ਦੇ ਤਰੀਕੇ ਹੋਰ ਨੇ। ਗੱਲ ਹੈ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬਣੇ ਲਾਓ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਗੱਲ ਨਿੱਕੀ ਜਿਹੀ।